ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਜੂਨ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਮੁਕਾਸ਼ਫਾ: ਮੈਂ ਅਲਫਾ ਤੇ ਓਮੇਗਾ, ਪਹਿਲਾ ਤੇ ਅਖੀਰੀ, ਇਬਤਦਾ ਤੇ ਇੰਤਹਾ ਵਾਂ। ਜਵਾਬੀ ਪੜ੍ਹਾਈ। ਜ਼ਬੂਰ: ਐ ਉਹਦੇ ਫਰਿਸ਼ਤਿਓ, ਸਾਰੇ ਉਹਦੀ ਹਮਦ ਕਰੋ। ਐ ਉਹਦੇ ਲਸ਼ਕਰੋ, ਸਾਰੇ ਉਹਦੀ ਹਮਦ ਕਰੋ। ਐ ਸੂਰਜ, ਐ ਚੰਨ, ਉਹਦੀ ਹਮਦ ਕਰੋ। ਐ ਚਮਕਦੇ ਤਾਰਿਓ, ਉਹਦੀ ਹਮਦ ਕਰੋ। ਐ ਅਫਲਾਕ ਉਹਦੀ ਹਮਦ ਕਰੋ। ਤੇ ਤੂੰ ਵੀ ਐ ਫਿਜ਼ਾ ਦੇ ਪਾਣੀ, ਇਹ ਸਾਰੇ ਰੱਬ ਦੇ ਨਾਂ ਦੀ ਹਮਦ ਕਰਨ, ਕਿਉਂ ਜੇ ਉਹਨੇ ਹੁਕਮ ਦਿੱਤਾ ਤੇ ਇਹ ਪੈਦਾ ਹੋ ਗਏ। ਉਹਨੇ ਉਹਨਾਂ ਨੂੰ ਹਮੇਸ਼ਾ ਲਈ ਕਾਇਮ ਕੀਤਾ ਏ। ਉਹਨੇ ਅਟਲ ਕਾਨੂੰਨ ਮੁਕਰਰ ਕੀਤਾ ਏ। ਧਰਤੀ ਉੱਤੋਂ ਖੁਦਾਵੰਦ ਦੀ ਹਮਦ ਕਰੋ। ਐ ਅਜਦਹਾਓ ਤੇ ਡੂੰਘੇ ਸਮੁੰਦਰੋ, ਐ ਅੱਗ ਤੇ ਔਲੋ, ਐ ਬਰਫ਼ ਤੇ ਧੁੰਦ, ਐ ਤੂਫਾਨੀ ਹਵਾ ਜਿਹੜੀ ਉਹਦੇ ਹੁਕਮ ਨੂੰ ਮੰਨਦੀ ਏ। ਐ ਧਰਤੀ ਦੇ ਬਾਦਸ਼ਾਹੋ ਤੇ ਸਾਰੀ ਉਮਤੋ, ਐ ਅਮੀਰੋ ਤੇ ਧਰਤੀ ਦੇ ਸਾਰੇ ਹਾਕਮੋ, ਇਹ ਸਾਰੇ ਖੁਦਾਵੰਦ ਦੇ ਨਾਂ ਦੀ ਹਮਦ ਕਰਨ, ਕਿਉਂ ਜੇ ਬਸ ਉਹਦਾ ਨਾਂ ਹੀ ਮੁਮਤਾਜ਼ ਏ। ਉਹਦਾ ਜਲਾਲ ਧਰਤੀ ਤੇ ਅਸਮਾਨ ਤੋਂ ਉੱਚਾ ਏ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਰੱਬ ਸੀ। ਇਹ ਸ਼ੁਰੂ ਵਿੱਚ ਰੱਬ ਦੇ ਨਾਲ ਸੀ। ਸਾਰੀਆਂ ਸ਼ੈਵਾਂ ਉਹਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਏ, ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ। ਸਲਾਤੀਨ: ਤੇ ਬਹੁਤ ਦਿਨਾਂ ਬਾਅਦ ਇੰਜ ਹੋਇਆ ਭਈ ਖੁਦਾਵੰਦ ਦਾ ਇਹ ਕਲਾਮ ਤੀਜੇ ਵਰੇ ਏਲੀਆ ਉੱਤੇ ਨਾਜ਼ਲ ਹੋਇਆ ਭਈ ਜਾ ਕੇ ਅਖੀਅਬ ਨੂੰ ਮਿਲ। ਤੇ ਅਖੀਅਬ ਨੇ ਏਲੀਆ ਨੂੰ ਵੇਖਿਆ ਤੇ ਉਹਨੇ ਉਹਨੂੰ ਆਖਿਆ, ਐ ਇਸਰਾਏਲ ਨੂੰ ਸਤਾਉਣ ਵਾਲੇ, ਕੀ ਤੂੰ ਹੀ ਏ? ਉਹਨੇ ਜਵਾਬ ਦਿੱਤਾ, ਮੈਂ ਇਸਰਾਏਲ ਨੂੰ ਨਹੀਂ ਸਤਾਇਆ, ਬਲਕਿ ਤੂੰ ਤੇ ਤੇਰੇ ਪਿਓ ਦੇ ਘਰਾਨੇ ਨੇ, ਕਿਉਂ ਜੇ ਤੁਸੀਂ ਰੱਬ ਦੇ ਹੁਕਮਾਂ ਨੂੰ ਤਰਕ ਕੀਤਾ ਤੇ ਤੂੰ ਬਾਲੀਮ ਦਾ ਪਰਵਰ ਹੋ ਗਿਆ। ਇਸ ਲਈ ਹੁਣ ਤੂੰ ਕਾਸਦ ਘੱਲ ਤੇ ਸਾਰੇ ਇਸਰਾਏਲ ਨੂੰ ਤੇ ਬਾਲ ਦੇ 450 ਨਬੀਆਂ ਨੂੰ ਤੇ ਯਸੀਰਤ ਦੇ 400 ਨਬੀਆਂ ਨੂੰ, ਜਿਹੜੇ ਇਜ਼ਬਲ ਦੇ ਦਸਤਰਖਾਨ ਉੱਤੇ ਖਾਂਦੇ ਨੇ, ਕਿਰਮਲ ਦੇ ਪਹਾੜ ਉੱਤੇ ਮੇਰੇ ਕੋਲ ਇਕੱਠਾ ਕਰ ਦੇ। ਇਸ ਲਈ ਅਖੀਅਬ ਨੇ ਸਾਰੇ ਬਨੀ ਇਸਰਾਏਲ ਨੂੰ ਸੁਨੇਹਾ ਘੱਲਿਆ ਤੇ ਨਬੀਆਂ ਨੂੰ ਕਿਰਮਲ ਦੇ ਪਹਾੜ ਉੱਤੇ ਇਕੱਠਿਆਂ ਕੀਤਾ। ਤੇ ਏਲੀਆ ਸਾਰੇ ਲੋਕਾਂ ਦੇ ਨੇੜੇ ਆ ਕੇ ਆਖਣ ਲੱਗਿਆ, ਤੁਸੀਂ ਕਦੋਂ ਤੀਕਰ ਦੋ ਖਿਆਲਾਂ ਵਿੱਚ ਡਾਵਾਂਡੋਲ ਰਵੋਗੇ? ਜੇ ਖੁਦਾਵੰਦ ਹੀ ਰੱਬ ਏ ਤੇ ਉਹਦੇ ਮਗਰ ਟੁਰਨ ਵਾਲੇ ਹੋ ਜਾਓ, ਤੇ ਜੇ ਬਾਲ ਏ ਤੇ ਉਹਦੇ ਮਗਰ ਟੁਰੋ। ਪਰ ਉਹਨਾਂ ਲੋਕਾਂ ਨੇ ਉਹਨੂੰ ਇੱਕ ਲਫ਼ਜ਼ ਜਵਾਬ ਨਾ ਦਿੱਤਾ। ਫਿਰ ਏਲੀਆ ਨੇ ਉਹਨਾਂ ਲੋਕਾਂ ਨੂੰ ਆਖਿਆ, ਇੱਕ ਮੈਂ ਹੀ ਇਕੱਲਾ ਰੱਬ ਦਾ ਨਬੀ ਬਚ ਰਿਹਾ ਵਾਂ, ਪਰ ਬਾਲ ਦੇ ਨਬੀ 450 ਬੰਦੇ ਨੇ। ਫਿਰ ਏਲੀਆ ਨੇ ਸਾਰੇ ਲੋਕਾਂ ਨੂੰ ਆਖਿਆ ਭਈ ਮੇਰੇ ਨੇੜੇ ਆ ਜਾਓ। ਇਸ ਲਈ ਸਾਰੇ ਲੋਕੀ ਉਹਦੇ ਨੇੜੇ ਆ ਗਏ। ਫਿਰ ਉਹਨੇ ਰੱਬ ਦੇ ਉਸ ਮਜ਼ਬਾ ਨੂੰ ਜਿਹੜਾ ਢਾਹ ਦਿੱਤਾ ਗਿਆ ਸੀ ਮੁਰੰਮਤ ਕੀਤਾ। ਤੇ ਏਲੀਆ ਨੇ ਯਾਕੂਬ ਦੇ ਪੁੱਤਰਾਂ ਦੇ ਕਬੀਲਿਆਂ ਦੇ ਸ਼ੁਮਾਰ ਦੇ ਮੁਤਾਬਕ, ਜਿਹਦੇ ਉੱਤੇ ਰੱਬ ਦਾ ਇਹ ਕਲਾਮ ਨਾਜ਼ਲ ਹੋਇਆ ਸੀ ਵੀ ਤੇਰਾ ਨਾਂ ਇਸਰਾਈਲ ਹੋਵੇਗਾ, 12 ਪੱਥਰ ਲਏ। ਤੇ ਉਹਨੇ ਉਹਨਾਂ ਪੱਥਰਾਂ ਨਾਲ ਰੱਬ ਦੇ ਨਾਂ ਦਾ ਇੱਕ ਮਜ਼ਬਾ ਬਣਾਇਆ ਤੇ ਮਜ਼ਬਾ ਦੇ ਆਲੇ ਦੁਆਲੇ ਉਹਨੇ ਅਜਿਹੀ ਵੱਡੀ ਖਾਈ ਖੋਦੀ ਜਿਹਦੇ ਵਿੱਚ 2 ਪੈਮਾਨੇ ਬੀਜ ਦੀ ਸਮਾਈ ਸੀ। ਤੇ ਲੱਕੜੀਆਂ ਨੂੰ ਸਲੀਕੇ ਨਾਲ ਚਿਣਿਆ ਤੇ ਟੱਗੇ ਨੂੰ ਟੋਟੇ ਟੋਟੇ ਵੱਢ ਕੇ ਲੱਕੜਾਂ ਉੱਤੇ ਧਰ ਦਿੱਤਾ ਤੇ ਆਖਿਆ, 4 ਘੜੇ ਪਾਣੀ ਦੇ ਭਰ ਕੇ ਉਸ ਸੋਖਤਨੀ ਕੁਰਬਾਨੀ ਉੱਤੇ ਤੇ ਲੱਕੜਾਂ ਉੱਤੇ ਰੋੜ ਦਿਓ। ਫਿਰ ਉਹਨੇ ਆਖਿਆ, ਦੁਬਾਰਾ ਕਰੋ। ਉਹਨਾਂ ਨੇ ਦੁਬਾਰਾ ਕੀਤਾ। ਫਿਰ ਉਹਨੇ ਆਖਿਆ, ਤੀਜੀ ਵਾਰੀ ਕਰੋ। ਇਸ ਲਈ ਉਹਨਾਂ ਨੇ ਤੀਜੀ ਵਾਰੀ ਵੀ ਕੀਤਾ ਤੇ ਪਾਣੀ ਮਜ਼ਬਾ ਦੇ ਆਲੇ ਦੁਆਲੇ ਰੁੜਨ ਲੱਗ ਗਿਆ ਤੇ ਉਹਨੇ ਖਾਈ ਵੀ ਪਾਣੀ ਨਾਲ ਭਰਵਾ ਦਿੱਤੀ। ਤੇ ਸ਼ਾਮ ਦੀ ਕੁਰਬਾਨੀ ਚੜਾਉਣ ਦੇ ਵੇਲੇ ਏਲੀਆ ਨਬੀ ਨੇੜੇ ਆਇਆ ਤੇ ਉਹਨੇ ਆਖਿਆ, ਐ ਖੁਦਾਵੰਦ ਇਬਰਾਹਿਮ ਤੇ ਇਜ਼ਹਾਕ ਤੇ ਇਸਰਾਈਲ ਦੇ ਰੱਬ, ਅੱਜ ਪਤਾ ਚੱਲ ਜਾਵੇ ਭਈ ਇਸਰਾਈਲ ਵਿੱਚ ਤੂੰ ਹੀ ਰੱਬ ਏ ਤੇ ਮੈਂ ਤੇਰਾ ਬੰਦਾ ਵਾਂ, ਤੇ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੇਰੇ ਹੀ ਹੁਕਮ ਨਾਲ ਕੀਤਾ ਏ। ਮੇਰੀ ਸੁਣ, ਐ ਖੁਦਾਵੰਦ ਮੇਰੀ ਸੁਣ, ਤਾਂ ਜੋ ਇਹ ਲੋਕ ਜਾਣਨ ਭਈ ਐ ਖੁਦਾਵੰਦ ਤੂੰ ਹੀ ਰੱਬ ਏ ਤੇ ਤੂੰ ਫੇਰ ਉਹਨਾਂ ਦੇ ਦਿਲਾਂ ਨੂੰ ਫੇਰ ਦਿੱਤਾ ਏ।
ਫਿਰ ਰੱਬ ਦੀ ਅੱਗ ਨਾਜ਼ਲ ਹੋਈ ਤੇ ਉਹਨੇ ਉਸ ਸੁਖਤਨੀ ਕੁਰਬਾਨੀ ਨੂੰ ਲੱਕੜਾਂ ਤੇ ਪੱਥਰਾਂ ਤੇ ਮਿੱਟੀ ਸਮੇਤ ਸਾੜ ਦਿੱਤਾ ਤੇ ਉਸ ਪਾਣੀ ਨੂੰ ਜਿਹੜਾ ਖਾਈ ਵਿੱਚ ਸੀ ਚੱਟ ਲਿਆ। ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ ਤੇ ਮੂੰਹ ਭਰਨੇ ਡਿੱਗੇ ਤੇ ਆਖਣ ਲੱਗੇ, ਖੁਦਾਵੰਦ ਉਹੀ ਰੱਬ ਏ, ਖੁਦਾਵੰਦ ਉਹੀ ਰੱਬ ਏ। ਏਲੀਆ ਨੇ ਉਹਨਾਂ ਨੂੰ ਆਖਿਆ, ਬਾਲ ਦੇ ਨਬੀਆਂ ਨੂੰ ਫੜ ਲਵੋ, ਉਹਨਾਂ ਵਿੱਚੋਂ ਇੱਕ ਵੀ ਨਾ ਨੱਸੇ। ਇਸ ਲਈ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਤੇ ਏਲੀਆ ਉਹਨਾਂ ਨੂੰ ਹੇਠਾਂ ਕਸੀਊਨ ਦੇ ਨਾਲੇ ਉੱਤੇ ਲੈ ਆਇਆ ਤੇ ਉੱਥੇ ਉਹਨਾਂ ਨੂੰ ਕਤਲ ਕਰ ਦਿੱਤਾ। ਸਲਾਤੀਨ। ਤਦ ਇਜ਼ਬਲ ਨੇ ਏਲੀਆ ਦੇ ਕੋਲ ਇੱਕ ਕਾਸਦ ਘੱਲਿਆ ਤੇ ਆਖਿਆ ਵੀ ਜੇ ਮੈਂ ਕੱਲ ਇਸ ਵੇਲੇ ਤੀਕਰ ਤੇਰੀ ਜਾਨ ਉਹਨਾਂ ਦੀ ਜਾਨ ਵਾਂਗਰ ਨਾ ਬਣਾ ਦੇਵਾਂ ਤੇ ਦੇਵਤਾ ਮੇਰੇ ਨਾਲ ਇੰਝ ਹੀ ਬਲਕਿ ਇਹਦੇ ਤੋਂ ਵੀ ਬਹੁਤਾ ਕਰਨ। ਜਦ ਉਹਨੇ ਇਹ ਵੇਖਿਆ ਤੇ ਆਪਣੀ ਜਾਨ ਬਚਾਉਣ ਨੂੰ ਨੱਸਿਆ ਤੇ ਬੈਰੇ ਸਭਾ ਵਿੱਚ ਜਿਹੜਾ ਯਹੂਦਾ ਦਾ ਏ ਆਇਆ ਤੇ ਆਪਣੇ ਨੌਕਰ ਨੂੰ ਉੱਥੇ ਹੀ ਛੱਡ ਦਿੱਤਾ ਤੇ ਆਪ ਨਿਕਲ ਗਿਆ ਤੇ ਜਾਓ ਦੇ ਇੱਕ ਰੁੱਖ ਦੇ ਹੇਠਾਂ ਆ ਕੇ ਬੈਠ ਗਿਆ ਤੇ ਆਪਣੇ ਲਈ ਮੌਤ ਮੰਗੀ ਤੇ ਆਖਿਆ, ਬਸ ਏ, ਹੁਣ ਤੇ ਐ ਖੁਦਾਵੰਦ ਮੇਰੀ ਜਾਨ ਲੈ ਲੈ, ਕਿਉਂ ਜੇ ਮੈਂ ਆਪਣੇ ਪਿਓ ਦਾਦੇ ਤੋਂ ਚੰਗਾ ਨਹੀਂ। ਤੇ ਉਹ ਜਾਓ ਦੇ ਇੱਕ ਰੁੱਖ ਦੇ ਹੇਠਾਂ ਲੰਮੇ ਪਿਆ ਤੇ ਸੌਂ ਗਿਆ ਤੇ ਵੇਖੋ ਇੱਕ ਫਰਿਸ਼ਤੇ ਨੇ ਉਹਨੂੰ ਛੂਹਿਆ ਤੇ ਉਹਨੂੰ ਆਖਿਆ, ਉੱਠ ਤੇ ਖਾ। ਉਹਨੇ ਨਜ਼ਰ ਕੀਤੀ ਤੇ ਕੀ ਵੇਖਿਆ ਭਈ ਉਹਦੇ ਸਰਾਣੇ ਕੋਇਲਿਆਂ ਉੱਤੇ ਪੱਕੀ ਹੋਈ ਇੱਕ ਰੋਟੀ ਤੇ ਪਾਣੀ ਦੀ ਇੱਕ ਸਰਾਹੀ ਧਰੀ ਏ। ਤਦ ਉਹ ਖਾ ਪੀ ਕੇ ਫਿਰ ਲੰਮੇ ਪੈ ਗਿਆ ਤੇ ਖੁਦਾਵੰਦ ਦਾ ਫਰਿਸ਼ਤਾ ਦੁਬਾਰਾ ਫਿਰ ਆਇਆ ਤੇ ਉਹਨੂੰ ਛੂਹਿਆ ਤੇ ਆਖਿਆ, ਉੱਠ ਤੇ ਖਾ, ਭਈ ਇਹ ਸਫ਼ਰ ਤੇਰੇ ਲਈ ਬਹੁਤ ਵੱਡਾ ਏ। ਤਦ ਉਹਨੇ ਉੱਠ ਕੇ ਖਾਧਾ ਪੀਤਾ ਤੇ ਉਸ ਖਾਣੇ ਦੇ ਤਾਕਤ ਨਾਲ 40 ਦਿਨ ਤੇ 40 ਰਾਤ ਤੁਰ ਕੇ ਰੱਬ ਦੇ ਪਹਾੜ ਹੋਰਬ ਤਿੱਕਰ ਗਿਆ ਤੇ ਉੱਥੇ ਇੱਕ ਗਾਰ ਵਿੱਚ ਜਾ ਕੇ ਟਿਕ ਗਿਆ ਤੇ ਵੇਖੋ ਖੁਦਾਵੰਦ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ, ਭਈ ਐ ਏਲੀਆ ਤੂੰ ਇਹ ਕੀ ਕਰਦਾ ਏ? ਉਹਨੇ ਆਖਿਆ, ਖੁਦਾਵੰਦ ਲਸ਼ਕਰਾਂ ਦੇ ਰੱਬ ਲਈ ਮੈਨੂੰ ਬੜੀ ਗੈਰਤ ਆਈ, ਕਿਉਂ ਜੇ ਬਣੀ ਇਸਰਾਈਲ ਨੇ ਤੇਰੇ ਅਹਿਦ ਨੂੰ ਤਰਕ ਕੀਤਾ ਤੇ ਤੇਰੇ ਮਜ਼ਬਿਆਂ ਨੂੰ ਢਾਹ ਦਿੱਤਾ ਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਕਤਲ ਕੀਤਾ ਤੇ ਇੱਕ ਮੈਂ ਹੀ ਇਕੱਲਾ ਬਚਿਆ ਵਾਂ। ਇਸ ਲਈ ਉਹ ਮੇਰੀ ਜਾਨ ਲੈਣ ਨੂੰ ਫਿਰਦੇ ਨੇ। ਉਹਨੇ ਆਖਿਆ, ਬਾਹਰ ਨਿਕਲ ਤੇ ਪਹਾੜ ਉੱਤੇ ਖੁਦਾਵੰਦ ਦੇ ਸਾਹਮਣੇ ਖਲੋ। ਤੇ ਵੇਖੋ ਖੁਦਾਵੰਦ ਲੰਘਿਆ ਤੇ ਇੱਕ ਬੜੀ ਤੇਜ਼ ਹਨੇਰੀ ਨੇ ਖੁਦਾਵੰਦ ਦੇ ਅੱਗੇ ਪਹਾੜਾਂ ਨੂੰ ਚੀਰ ਦਿੱਤਾ ਤੇ ਚਟਾਨਾਂ ਦੇ ਟੁੱਟੇ ਟੁੱਟੇ ਕਰ ਦਿੱਤੇ। ਪਰ ਖੁਦਾਵੰਦ ਹਨੇਰੀ ਵਿੱਚ ਨਹੀਂ ਸੀ ਤੇ ਹਨੇਰੀ ਦੇ ਬਾਅਦੋਂ ਜ਼ਲਜ਼ਲਾ ਆਇਆ, ਪਰ ਖੁਦਾਵੰਦ ਜ਼ਲਜ਼ਲੇ ਵਿੱਚ ਵੀ ਨਹੀਂ ਸੀ। ਤੇ ਜ਼ਲਜ਼ਲੇ ਦੇ ਬਾਅਦੋਂ ਅੱਗ ਆਈ, ਪਰ ਖੁਦਾਵੰਦ ਅੱਗ ਵਿੱਚ ਵੀ ਨਹੀਂ ਸੀ। ਤੇ ਅੱਗ ਦੇ ਬਾਅਦੋਂ ਇੱਕ ਦੱਬੀ ਹੋਈ ਹਲਕੀ ਆਵਾਜ਼ ਆਈ। ਜ਼ਬੂਰ। ਜਾਣ ਰੱਖੋ ਭਈ ਖੁਦਾਵੰਦ ਹੀ ਰੱਬ ਏ, ਉਹਨੇ ਸਾਨੂੰ ਜੰਮਿਆ ਤੇ ਅਸੀਂ ਉਹਦੇ ਹੀ ਹਾਂ, ਅਸੀਂ ਉਹਦੇ ਲੋਕੀ ਤੇ ਉਹਦੀ ਚਰਾਗਾਂ ਦੀਆਂ ਭੇਡਾਂ ਵਾਂ। ਰੋਮੀਓ। ਤੇ ਸਾਨੂੰ ਪਤਾ ਏ ਭਈ ਸਾਰੀਆਂ ਸ਼ੈਵਾਂ ਰਲ ਕੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ ਨੇ। ਯਸਾਇਆ। ਫੌਜਾਂ ਦਾ ਰੱਬ ਕਸਮ ਖਾ ਕੇ ਆਖਦਾ ਏ ਭਈ ਯਕੀਨਨ ਜਿਵੇਂ ਮੈਂ ਚਾਹਿਆ ਉਂਝ ਹੀ ਹੋ ਜਾਵੇਗਾ ਤੇ ਜਿਵੇਂ ਮੈਂ ਇਰਾਦਾ ਕੀਤਾ ਉਂਝ ਹੀ ਵਕੂਅ ਹੋ ਜਾਵੇਗਾ, ਕਿਉਂ ਜੇ ਫੌਜਾਂ ਦੇ ਰੱਬ ਨੇ ਇਹੀ ਇਰਾਦਾ ਕੀਤਾ ਏ, ਕੌਣ ਉਹਨੂੰ ਬਾਤਲ ਕਰੇਗਾ? ਤੇ ਉਹਦਾ ਹੱਥ ਵਧਾਇਆ ਗਿਆ ਏ, ਕੌਣ ਉਹਨੂੰ ਰੋਕੇਗਾ? ਆਮੂਸ। ਕਿਉਂ ਜੇ ਵੇਖ ਉਹਨੇ ਹੀ ਪਹਾੜਾਂ ਨੂੰ ਬਣਾਇਆ ਤੇ ਹਵਾ ਨੂੰ ਪੈਦਾ ਕੀਤਾ। ਉਹ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਿਰ ਕਰਦਾ ਏ ਤੇ ਸੁਬਹ ਨੂੰ ਹਨੇਰ ਕਰ ਦਿੰਦਾ ਏ ਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਏ। ਉਹਦਾ ਨਾਂ ਖੁਦਾਵੰਦ ਰੱਬੁਲ ਅਫਵਾਜ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸ਼ੁਰੂ ਵਿੱਚ ਰੱਬ ਨੇ ਇਨਸਾਨ ਨੂੰ ਆਪਣੀ ਰੱਬ ਦੀ ਸੂਰਤ ਉੱਤੇ ਪੈਦਾ ਕੀਤਾ। ਖਾਲਕ, ਰੂਹ, ਸਿਆਣ, ਸਾਰੀ ਚੰਗਿਆਈ ਤੇ ਅਸਲੀਅਤ ਦੇ ਇਲਾਹੀ ਅਸੂਲ ਤੇ ਜ਼ੋਰ ਦੇਣ ਵਾਲਾ, ਆਪ ਮੌਜੂਦ ਹਯਾਤੀ, ਸੱਚਾਈ ਤੇ ਮੁਹੱਬਤ, ਉਹ ਜਿਹੜਾ ਕਾਮਲ ਤੇ ਅਬਦੀ ਏ, ਮਾਦੇ ਤੇ ਬਦੀ ਦਾ ਮੁਖਾਲਫ ਜਿਹਦਾ ਕੋਈ ਅਸੂਲ ਨਹੀਂ, ਰੱਬ ਜਿਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ ਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ।
रूह सारियां शैवां दी हयाती मवाद ते लगातारी है। असी ताकतां दे पैरां मगर टुरदे हां, इन्हां नूं छड्ड दईए ते मखलूक नेस्त होवेगी। इंसानी इलम इन्हां नूं मादे दीयां ताकतां आखदा है, पर इलाही साइंस ये वाज़ह करदी है भई ਉਹ ਪੂਰੇ ਤੌਰ ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਇਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਤੇ ਇੰਜ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਤੇ ਦਰਜਾਬੰਦੀ ਵਿੱਚ ਬਹਾਲ ਕਰਦੀ ਏ। ਇਸ ਤੋਂ ਪਹਿਲਾਂ ਇਨਸਾਨੀ ਇਲਮ ਸ਼ੈਵਾਂ ਦੇ ਬਾਰੇ ਝੂਠੇ ਫਹਿਮ ਵਿੱਚ ਡੂੰਘਾ ਗਰਕ ਹੁੰਦਾ, ਯਾਨੀ ਉਹਨਾਂ ਮਾਦੀ ਅਸਲੀਅਤਾਂ ਵਿੱਚ ਜਿਹੜੀਆਂ ਵਾਹਦ ਸਿਆਣ ਤੇ ਹਸਤੀ ਦੇ ਅਸਲੀ ਵਸੀਲੇ ਨੂੰ ਖਾਰਜ ਕਰ ਦਿੰਦੀਆਂ ਨੇ। ਇਹ ਮੁਮਕਿਨ ਹੈ ਭਈ ਸੱਚਾਈ ਵਿੱਚੋਂ ਨਿਕਲਣ ਵਾਲੇ ਅਸਰ ਆਵਾਜ਼ ਵਾਂਗਰ ਵਾਜ਼ਿਆ ਹੁੰਦੇ ਤੇ ਇਹ ਭਈ ਪੁਰਾਣੇ ਨਬੀਆਂ ਉੱਤੇ ਆਵਾਜ਼ ਦੇ ਤੌਰ ਤੇ ਨਾਜ਼ਲ ਹੋਏ। 5 ਜਿਸਮਾਨੀ ਹਿੱਸਾ ਇਨਸਾਨੀ ਗਲਤੀ ਦੀਆਂ ਰਾਵਾਂ ਤੇ ਆਲੇ ਨੇ ਤੇ ਇਹ ਗਲਤੀ ਦੇ ਨਾਲ ਹੀ ਮੁਤਾਬਕਤ ਰੱਖਦੀਆਂ ਨੇ। ਇਹ ਹਿੱਸਾ ਆਮ ਇਨਸਾਨੀ ਅਕੀਦੇ ਵੱਲ ਇਸ਼ਾਰਾ ਕਰਦੀਆਂ ਨੇ ਭਈ ਹਯਾਤੀ ਮਵਾਦ ਤੇ ਜ਼ਹਾਨਤ ਰੂਹ ਦੇ ਨਾਲ ਮਾਦੇ ਦਾ ਇੱਕ ਇਕੱਠ ਹੈ। ਇਹ ਮੁਜ਼ਾਹਰ ਪ੍ਰਸਤੀ ਹੈ ਤੇ ਆਪਣੇ ਅੰਦਰ ਪੂਰੀ ਗਲਤੀ ਦੇ ਬੀਜ ਸਾਂਭੇ ਰੱਖਦੀ ਹੈ। ਕਲਾਮ ਦੀ ਪੁਰਾਣੀ ਤਸਵੀਰ ਵਿੱਚ ਅਸੀਂ ਇੱਕ ਸੱਪ ਨੂੰ ਇਲਮ ਦੇ ਰੁੱਖ ਦੇ ਕੋਲ ਕੁੰਡਲੀ ਮਾਰੇ ਤੇ ਆਦਮ ਤੇ ਹਵਾ ਦੇ ਨਾਲ ਗੱਲਾਂ ਕਰਦਿਆਂ ਵੇਖਦੇ ਹਾਂ। ਇਹ ਸੱਪ ਨੂੰ ਸਾਡੇ ਪਿਓ ਦਾਦੇ ਦੇ ਸਾਹਮਣੇ ਨੇਕੀ ਤੇ ਬਦੀ ਦੇ ਇਲਮ ਯਾਨੀ ਉਸ ਇਲਮ ਦੀ ਤਾਰੀਫ ਕਰਦਿਆਂ ਹੋਇਆ ਪੇਸ਼ ਕਰਦਾ ਹੈ ਜਿਹੜਾ ਰੂਹ ਦੀ ਬਜਾਏ ਮਾਦੇ ਜਾਂ ਬਦੀ ਤੋਂ ਹਾਸਲ ਹੋਇਆ ਹੋਵੇ। ਹਯਾਤੀ ਤੇ ਹਸਤੀ ਰੱਬ ਨੇ। ਕ੍ਰਿਸਚਨ ਸਾਇੰਸ ਵਿੱਚ ਇਨਸਾਨ ਕੋਈ ਨੁਕਸਾਨ ਨਹੀਂ ਦੇ ਸਕਦਾ ਕਿਉਂ ਜੇ ਸਾਇੰਸੀ ਖਿਆਲ ਅਸਲੀ ਖਿਆਲ ਨੇ ਜਿਹੜੇ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ। ਮਾਦੀ ਨਹੀਂ ਬਲਕਿ ਰੂਹਾਨੀ ਤੌਰ ਤੇ ਅਸੀਂ ਉਹਨੂੰ ਸਿਆਣ, ਹਯਾਤੀ, ਸੱਚਾਈ ਤੇ ਮੁਹੱਬਤ ਦੇ ਤੌਰ ਤੇ ਜਾਣਦੇ ਹਾਂ। ਅਸੀਂ ਇਲਾਹੀ ਫਿਤਰਤ ਨੂੰ ਸਮਝਣ ਤੇ ਜਿਸਮਾਨੀਅਤ ਉੱਤੇ ਹੋਰ ਜੰਗ ਨਾ ਕਰਦਿਆਂ ਹੋਏ ਬਲਕਿ ਸਾਡੇ ਰੱਬ ਦੀ ਬਹੁਤਾਇਤ ਤੋਂ ਸ਼ਾਦਮਾਨੀ ਕਰਦਿਆਂ ਸਮਝ ਦੇ ਨਾਲ ਉਹਨੂੰ ਪਿਆਰ ਕਰਨ ਦੇ ਤਨਾਸਬ ਵਿੱਚ ਉਹਦੀ ਫਰਮਾਬਰਦਾਰੀ ਤੇ ਇਬਾਦਤ ਕਰਾਂਗੇ ਤੇ ਮਜ਼ਹਬ ਫਿਰ ਦਿਲ ਦਾ ਹੋਵੇਗਾ, ਦਿਮਾਗ ਦਾ ਨਹੀਂ। ਮੱਛਰਾਂ ਨੂੰ ਨਕੇਲ ਪਾਉਂਦਿਆਂ ਹੋਏ ਤੇ ਊਂਠਾਂ ਨੂੰ ਨਗਾਉਂਦਿਆਂ ਹੋਏ ਇਨਸਾਨ ਹੋਰ ਜ਼ਾਲਮ ਤੇ ਪਿਆਰ ਤੋਂ ਬਗੈਰ ਕਰਾਰ ਦਿੱਤਾ ਹੋਇਆ ਨਹੀਂ ਹੋਵੇਗਾ। ਅਸੀਂ ਰੂਹਾਨੀ ਪ੍ਰਸਤਸ਼ ਬਸ ਉਦੋਂ ਕਰਦੇ ਹਾਂ ਜਦ ਅਸੀਂ ਮਾਦੀ ਪ੍ਰਸਤਸ਼ ਕਰਨਾ ਛੱਡ ਦਿੰਦੇ ਹਾਂ। ਰੂਹਾਨੀ ਅਕੀਦਤ ਮਸੀਹਤ ਦੀ ਜਾਨ ਹੈ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜ ਆਹੰਗੀ ਨਜ਼ਰ ਦਾ ਧੋਖਾ ਏ ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ ਪਰ ਉਹ ਨਾ ਅਸਲ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਸਿਆਣ ਦੀ ਸਾਇੰਸ ਸਾਰੀ ਬੁਰਿਆਈ ਤੋਂ ਆਰੀ ਹੁੰਦੀ ਏ, ਸੱਚਾਈ ਰੱਬ ਗਲਤੀ ਦਾ ਪਿਓ ਨਹੀਂ ਏ। ਕ੍ਰਿਸਚਨ ਸਾਇੰਸ ਦਾ ਰੱਬ ਆਲਮਗੀਰ, ਹਮੇਸ਼ਾ ਦਾ ਤੇ ਇਲਾਹੀ ਪਿਆਰ ਏ ਜਿਹੜਾ ਨਾ ਕਦੀ ਬਦਲਦਾ ਏ ਤੇ ਨਾ ਬਦੀ, ਬਿਮਾਰੀ ਤੇ ਮੌਤ ਦੀ ਵਜ੍ਹਾ ਬਣਦਾ ਏ। ਰੂਹਾਨੀ ਅਸਲੀਅਤ ਤੇ ਸ਼ੈਵਾਂ ਦਾ ਮਾਦੀ ਅਕੀਦਾ ਇੱਕ ਦੂਜੇ ਦੇ ਉਲਟ ਨੇ ਪਰ ਰੂਹਾਨੀ ਸੱਚ ਏ ਤੇ ਇਸੇ ਪਾਰੋਂ ਮਾਦੀ ਗੈਰ ਅਸਲੀ ਹੋਣਾ ਚਾਹੀਦਾ ਏ। ਹਯਾਤੀ ਮਾਦੇ ਵਿੱਚ ਨਹੀਂ ਏ, ਇਸ ਲਈ ਇਹਨੂੰ ਮਾਦੇ ਵਿੱਚੋਂ ਨਿਕਲੀ ਹੋਈ ਨਹੀਂ ਆਖਿਆ ਜਾ ਸਕਦਾ। ਮਾਦਾ ਤੇ ਮੌਤ ਫਾਨੀ ਗਲਤੀਆਂ ਨੇ, ਰੂਹ ਤੇ ਸਾਰੀਆਂ ਰੂਹਾਨੀ ਸ਼ੈਵਾਂ ਅਸਲੀ ਤੇ ਅਬਦੀ ਨੇ। ਇਨਸਾਨ ਬਦਨ ਦੀ ਨਹੀਂ ਬਲਕਿ ਰੂਹ ਦੀ ਔਲਾਦ ਏ, ਹਯਾਤੀ ਦੀ ਔਲਾਦ ਏ ਨਾ ਕਿ ਮਾਦੇ ਦੀ। ਕਿਉਂ ਜੇ ਹਯਾਤੀ ਰੱਬ ਏ ਤੇ ਹਯਾਤੀ ਹਮੇਸ਼ਾ ਦੀ ਯਾਨੀ ਆਪ ਵਜੂਦ ਰੱਖਣ ਵਾਲੀ ਹੋਣੀ ਚਾਹੀਦੀ ਏ। ਹਯਾਤੀ ਹਮੇਸ਼ਾ ਦਾ ਮੈਂ ਵਾਂ ਯਾਨੀ ਉਹ ਹਸਤੀ ਜਿਹੜੀ ਹੈ ਸੀ, ਹੈ ਏ ਤੇ ਜਿਹੜੀ ਆਉਣ ਵਾਲੀ ਏ ਜਿਹਨੂੰ ਕੋਈ ਸ਼ੈ ਵੀ ਖਤਮ ਨਹੀਂ ਕਰ ਸਕਦੀ। ਫਾਨੀ ਸਿਆਣ ਲਈ ਸੰਸਾਰ ਮਾਇਆ, ਠੋਸ ਤੇ ਇਲਮ ਰੱਖਣ ਵਾਲੀ ਏ। ਰੂਹਾਨੀ ਤਸ਼ਰੀਹ ਕਰਦਿਆਂ ਹੋਏ ਪੱਥਰ ਤੇ ਪਹਾੜ ਠੋਸ ਤੇ ਵੱਡੇ ਖਿਆਲਾਂ ਦੇ ਤੌਰ ਤੇ ਪੇਸ਼ ਕੀਤੇ ਜਾਂਦੇ ਨੇ। ਜ਼ਹਾਨਤ ਦੇ ਪੈਮਾਨੇ ਉੱਤੇ ਉੱਭਰਦਿਆਂ ਹੋਏ ਮੁਜ਼ੱਕਰ, ਮੁਅੰਨਸ ਜਾਂ ਬੇਲਾਗ ਜਿਨਸ ਦੀ ਸ਼ਕਲ ਲੈਂਦਿਆਂ ਹੋਏ ਜਾਨਵਰ ਤੇ ਇਨਸਾਨ ਇਸਤਾਰੀ ਤੌਰ ਤੇ ਫਾਨੀ ਵਿਚਾਰ ਦੇ ਮਿਆਰ ਨੂੰ ਪੇਸ਼ ਕਰਦੇ ਨੇ। ਉਹ ਪਰਿੰਦੇ ਜਿਹੜੇ ਧਰਤੀ ਤੋਂ ਅਸਮਾਨ ਵਿੱਚ ਉੱਡਦੇ ਨੇ ਇਲਾਹੀ ਅਸੂਲ ਪਿਆਰ ਤੇ ਗੈਰ ਮਾਦੀ ਸਿਆਣ ਲਈ ਮਾਦੀਅਤ ਤੋਂ ਅੱਗੇ ਤੇ ਉੱਚਾ ਪ੍ਰਵਾਸ ਕਰਦਿਆਂ ਹੋਏ ਖੁੱਲੀ ਹਵਾ ਨਾਲ ਤਾਲੁਕ ਰੱਖਦੇ ਨੇ। ਸਿਆਣ ਹੀ ਸਾਰਿਆਂ ਤੋਂ ਵੱਡੀ ਖਾਲਕ ਏ ਤੇ ਇੰਜ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਣ ਤੋਂ ਅਖਜ਼ ਨਾ ਕੀਤੀ ਗਈ ਹੋਵੇ। ਜੇ ਸਿਆਣ ਤਾਰੀਖੀ ਤੌਰ ਤੇ ਪਹਿਲਾਂ ਸੀ, ਤਾਕਤ ਦੇ ਲਿਹਾਜ਼ ਨਾਲ ਪਹਿਲਾਂ ਏ, ਅਬਦੀਅਤ ਦੇ ਲਿਹਾਜ਼ ਨਾਲ ਵੀ ਪਹਿਲਾਂ ਏ ਤੇ ਉਹਦੇ ਪਾਕ ਨਾਂ ਦੇ ਮੁਤਾਬਕ ਸਿਆਣ ਨੂੰ ਜਲਾਲ
ਇੱਜ਼ਤ, ਇਕਤਦਾਰ ਤੇ ਤਾਕਤ ਦਿਓ। ਸਰਗਰਦਾ ਤਾਕਤ ਮਾਦੀ ਯਕੀਨ ਹੈ। ਅੰਨੀ ਤਾਕਤ ਦਾ ਦਿੱਤਾ ਹੋਇਆ ਗਲਤ ਨਾਂ ਹਿਕਮਤ ਦੀ ਬਜਾਏ ਮਰਜ਼ੀ, ਲਫਾਨੀ ਦੀ ਬਜਾਏ ਫਾਨੀ ਸਿਆਣ ਦੀ ਪੈਦਾਵਾਰ ਏ। ਇਹ ਸਰੇ ਅਵਲ ਮੋਤੀਆ ਏ, ਸਾੜਨ ਵਾਲੀ ਅੱਗ ਦਾ ਸ਼ੋਲਾ ਏ, ਤੂਫਾਨ ਦਾ ਸਾਹ ਏ। ਇਹ ਗਰਜ ਚਮਕ ਤੇ ਤੂਫਾਨ ਏ। ਇਹ ਉਹ ਸਭ ਕੁਝ ਏ ਜੋ ਖੁਦਗਰਜ਼ੀ, ਬਦਕਾਰੀ, ਬੇਈਮਾਨੀ ਤੇ ਨਾਪਾਕੀ ਏ। ਅਖਲਾਕੀ ਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ, ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਏ, ਤੇ ਇਹ ਤਾਲੀਮ ਸਾਇੰਸ ਤੇ ਹਮਾਂਗੀ ਦੇ ਨਾਲ ਇੱਕ ਹੁੰਦੀ ਏ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ, ਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਏ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਹਿਸਾਰ ਇਸ ਵਜ਼ਨ ਉੱਤੇ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਏ। ਬੁਰਾਈ ਕੋਈ ਤਾਕਤ ਨਹੀਂ ਏ, ਇਹ ਤਾਕਤ ਦਾ ਮਜ਼ਾਕ ਏ, ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਏ ਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਏ। ਸਾਰੀ ਅਸਲੀਅਤ ਰੱਬ ਤੇ ਉਹਦੀ ਮਖਲੂਕ ਵਿੱਚ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਜਦੋਂ ਅਸੀਂ ਕ੍ਰਿਸਚਨ ਸਾਇੰਸ ਵਿੱਚ ਰਾਹ ਜਾਣਦੇ ਹਾਂ ਤੇ ਇਨਸਾਨ ਦੀ ਰੂਹਾਨੀ ਹਸਤੀ ਨੂੰ ਪਛਾਣਦੇ ਹਾਂ, ਅਸੀਂ ਰੱਬ ਦੀ ਤਖਲੀਕ ਨੂੰ ਸਮਝਾਂ ਤੇ ਵੇਖਾਂਗੇ। ਸਾਰਾ ਜਲਾਲ ਧਰਤੀ ਤੇ ਅਸਮਾਨ ਤੇ ਇਨਸਾਨ ਲਈ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।